ਕਰੀਏ ਇੱਕ ਅਹਿਮ ਖਬਰ ਤੋਂ, ਜ਼ਬਰੀ ਧਰਮ ਪਰਿਵਰਤਨ ਤੋਂ। ਪੰਜਾਬ ਦੇ ਵਿੱਚ ਦੱਸਦੇ ਆ ਵੀ ਪਿਛਲੇ 5 ਸਾਲਾਂ ਦੇ ਵਿੱਚ 70% ਨਵੇਂ ਗਿਰਜਾਘਰ ਬਣੇ ਆ ਜੀ। ਪ੍ਰਵੀਨ ਜੀ, ਇਹ ਮਾਮਲਾ ਮੁੜ ਕੇ ਚਰਚਾ ਦੇ ਵਿੱਚ ਇਸ ਲਈ ਆਇਆ ਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦੀ ਉੱਤੇ ਸੁਣਵਾਈ ਸੀ ਜੀ। ਉਸ ਪਟੀਸ਼ਨ ਦਾ ਪਹਿਲੂ ਆਧਾਰ ਸੀਗਾ ਕਿ ਆਦੀਵਾਸੀ ਜਿਹੜੇ ਖੇਤਰ ਨੇ ਭਾਰਤ ਦੇ, ਉਹਨਾਂ ਦੇ ਵਿੱਚ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ। ਠੀਕ ਹੈ। ਉਸ ਦੇ ਉੱਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਦਿਆਂ ਹੋਇਆਂ ਕੇਂਦਰ ਸਰਕਾਰ ਤੋਂ ਮਤਲਬ ਜਵਾਬ ਤਲਬ ਕੀਤਾ ਹੈ ਤੇ ਅਗਲੀ 28 ਤਰੀਕ ਪਾਈ ਹੈ ਕਿ 28 ਤਰੀਕ ਨੂੰ ਸੁਣਵਾਈ ਹੋਏਗੀ ਦੁਬਾਰਾ। ਉਸ ਦੇਰ ਤੱਕ ਕੇਂਦਰ ਆਪਣਾ ਜਵਾਬ ਦੇਵੇ ਕਿ ਉਹ ਧਰਮ ਪਰਿਵਰਤਨ ਨੂੰ ਰੋਕਣ ਲਈ ਕੀ ਕਰ ਰਿਹਾ। ਠੀਕ ਹੈ। ਕੇਂਦਰ ਦੇ ਹਵਾਲੇ ਨਾਲ ਜਿਹੜਾ ਉੱਥੇ ਮਤਲਬ ਚਰਚਾ ਜਦੋਂ ਹੋਈ ਇਸ ਪਹਿਲੂ ਦੇ ਉੱਤੇ, ਤਾਂ ਕੇਂਦਰ ਦਾ ਜਵਾਬ ਜਿਹੜਾ ਅੱਜ ਸੀਗਾ, ਕੱਲ ਮਤਲਬ ਭਾਵ ਸੀਗਾ ਜਦੋਂ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ, ਉਹ ਕਹਿੰਦੇ ਜੀ ਕਿ MP ਦੇ ਵਿੱਚ, ਉੜੀਸਾ ਦੇ ਵਿੱਚ, ਕਰਨਾਟਕਾ 'ਚ, ਹਰਿਆਣਾ 'ਚ, ਇਹਨਾਂ ਸੂਬਿਆਂ ਨੇ ਜੀ ਧਰਮ ਪਰਿਵਰਤਨ ਨੂੰ ਲੈ ਕੇ ਆਪਣੇ ਕਾਨੂੰਨ ਬਣਾਏ ਨੇ ਤੇ ਉਹ ਆਪਣੇ ਕਾਨੂੰਨਾਂ ਦੇ ਅਨੁਸਾਰ ਕਾਰਵਾਈ ਕਰ ਸਕਦੇ ਨੇ। ਉਹ ਕਹਿੰਦੇ ਮੈਂ ਇਹ ਨਹੀਂ ਪੁੱਛਿਆ ਕਿ ਸੂਬਿਆਂ ਨੇ ਕਿਹਨੇ ਕਾਨੂੰਨ ਬਣਾਏ ਨੇ ਤੇ ਕਿਹਨੇ ਨਹੀਂ। ਮਾਣਯੋਗ ਸੁਪਰੀਮ ਕੋਰਟ ਦੇ 2 ਜੱਜਾਂ ਦੇ ਬੈਂਚ ਨੇ ਕਿਹਾ ਕਿ ਕੇਂਦਰ ਕੀ ਕਰ ਰਿਹਾ ਧਰਮ ਪਰਿਵਰਤਨ ਨੂੰ ਰੋਕਣ ਲਈ ਜੀ। ਪ੍ਰਵੀਨ ਜੀ, ਸਾਡਾ ਸੰਵਿਧਾਨ, ਸਾਡੀ ਧਾਰਮਿਕ ਸਿੱਖਿਆ ਇਹ ਸੁਨੇਹਾ ਦਿੰਦੀ ਹੈ। ਸੰਵਿਧਾਨ ਵੀ ਉਹੀ ਕੁਝ ਕਹਿੰਦਾ ਹੈ, ਧਾਰਮਿਕ ਸਿੱਖਿਆ ਵੀ ਉਹ ਕੁਝ ਕਹਿੰਦੀ ਹੈ ਕਿ ਵਿਅਕਤੀ ਸਵੈ ਆਪਣੀ ਮਰਜ਼ੀ ਨਾਲ ਜਿਹੜਾ ਮਰਜ਼ੀ ਧਰਮ ਅਪਣਾ ਸਕਦਾ ਹੈ, ਜਿਹੜੇ ਮਰਜ਼ੀ ਧਰਮ ਨੂੰ ਮੰਨ ਸਕਦਾ ਹੈ, ਜਿਹੜੇ ਮਰਜ਼ੀ ਧਰਮ 'ਚ ਜਾ ਕੇ ਉਹਦੀ ਮਾਨਤਾ ਅਨੁਸਾਰ ਕਾਰਵਾਈ ਪਾ ਸਕਦਾ ਹੈ। ਪਰ ਹਰੇਕ ਚੀਜ਼ ਨੂੰ ਲਾਲਚ ਦੇ ਕੇ ਜਬਰੀ ਢੰਗ ਨਾਲ ਧਰਮ ਪਰਿਵਰਤਨ ਕਰਾਉਣਾ ਉਹ ਗੈਰ ਕਾਨੂੰਨੀ ਹੈ। ਉਸ ਦੇ ਲਈ ਕਾਰਵਾਈ ਹੋਣੀ ਚਾਹੀਦੀ ਹੈ। ਸੋ ਇਸ ਹਵਾਲੇ ਤੇ ਸੁਣਵਾਈ ਸੀਗੀ ਕਿ ਦੇਸ਼ ਦੇ ਅੰਦਰ ਜਿਹੜਾ ਜਬਰੀ ਧਰਮ ਪਰਿਵਰਤਨ ਹੈ ਉਹਨੂੰ ਰੋਕਣ ਦੇ ਲਈ ਹੁਣ ਕੇਂਦਰ ਕੀ ਭੂਮਿਕਾ ਨਿਭਾਵੇ। ਕੀ ਕੇਂਦਰ ਸਰਕਾਰ ਇਸ ਮਸਲੇ ਦੇ ਉੱਤੇ ਗੰਭੀਰ ਹੈ ਜਾਂ ਇਸ ਹਦਾਇਤ ਦੀ ਆੜ ਦੇ ਵਿੱਚ ਕੁਝ ਗਲਤ ਕਦਮ ਵੀ ਪੁੱਟੇ ਜਾ ਸਕਦੇ ਨੇ? ਇਹ ਵੀ ਇੱਕ ਫਿਕਰਮੰਦੀ ਖੜੀ ਹੈ। ਪਰ ਜਦੋਂ ਇਸ ਪਹਿਲੂ ਨੂੰ ਮੈਂ ਦੇਖ ਰਿਹਾ ਸੀਗਾ ਜਿਹੜਾ ਆਦੀਵਾਸੀ ਭਾਈਚਾਰੇ ਦੇ ਹਵਾਲੇ ਨਾਲ ਹੈ, ਉਹਦੇ ਵਿੱਚ ਮੈਂ ਹੈਰਾਨ ਸੀਗਾ। ਕਹਿੰਦੇ ਕਿ ਆਦੀਵਾਸੀ ਖੇਤਰਾਂ ਦੇ ਵਿੱਚ ਪ੍ਰਵੀਨ ਜੀ ਛੱਪਰ ਪਾਉਣ ਦੇ ਨਾਂ ਦੇ ਉੱਤੇ ਵੀ ਧਰਮ ਪਰਿਵਰਤਨ ਹੋ ਜਾਂਦਾ ਹੈ ਕਿ ਤੁਹਾਡਾ ਛੱਪਰ ਨਵਾਂ ਪਾ ਦਿਆਂਗੇ ਉੱਥੇ, ਕਿ ਤੁਹਾਨੂੰ ਕਣਕ ਦਾ ਥੈਲਾ, ਚੌਲਾਂ ਦਾ ਥੈਲਾ ਦੇ ਦਿਆਂਗੇ, ਤੁਹਾਨੂੰ ਦਾਲਾਂ ਖਾਣ ਨੂੰ ਮਿਲ ਜਾਣਗੀਆਂ। ਇਹਦੇ ਨਾਂ ਦੇ ਉੱਤੇ ਵੀ ਧਰਮ ਪਰਿਵਰਤਨ ਹੋ ਜਾਂਦਾ ਹੈ ਤੇ ਉਹਨਾਂ ਨੂੰ ਜਾਦੂ ਟੂਣਿਆਂ ਦੇ ਨਾਂ ਦੇ ਉੱਤੇ, ਸ਼ਕਤੀਆਂ ਦੇ ਨਾਂ ਦੇ ਉੱਤੇ ਵੀ ਉਹਨਾਂ ਦਾ ਧਰਮ ਪਰਿਵਰਤਨ ਹੋ ਜਾਂਦਾ ਹੈ। ਫਿਰ ਡਰਾ ਧਮਕਾ ਕੇ। ਸੋ ਜਦੋਂ ਮੈਂ ਇਹ ਪਹਿਲੂ ਦੇਖ ਰਿਹਾ ਸੀ, ਇਸੇ ਪਹਿਲੂ ਨੂੰ ਮੈਂ ਆਪਣੇ ਪੰਜਾਬ ਨਾਲ ਜਦੋਂ ਖੜਾ ਦੇਖਦਾ ਤਦ ਮੈਨੂੰ ਧਿਆਨ 'ਚ ਆਉਂਦੇ ਆ ਸਾਡੇ ਪਿੰਡਾਂ ਦੇ ਉਹ ਪਰਿਵਾਰ, ਚਾਹੇ ਉਹ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦੇ ਆ, ਚਾਹੇ ਉਹ ਮਜ਼ਦੂਰੀ ਪਰਿਵਾਰਾਂ ਨਾਲ ਸੰਬੰਧ ਰੱਖਦੇ ਆ, ਚਾਹੇ ਉਹ ਕਮਜ਼ੋਰ ਵਰਗ ਨਾਲ ਸੰਬੰਧ ਰੱਖਦੇ ਆ। ਔਰ ਕਮਜ਼ੋਰ ਵਰਗ ਉਹ ਧਰਮ ਜਾਤ ਦਾ ਸੀ ਜਿਹੜੀ ਵਰਗ ਵੰਡ ਕੀਤੀ ਆ, ਉਹਦੇ ਹਵਾਲੇ ਨਾਲ ਵੀ ਹੋ ਸਕਦੀ ਹੈ। ਕਮਜ਼ੋਰ ਵਰਗ ਸਾਡਾ ਆਰਥਿਕ ਵੰਡ ਦੇ ਹਵਾਲੇ ਨਾਲ। ਪ੍ਰਵੀਨ ਜੀ, ਇੱਕ ਰਵਾਇਤਾਂ ਸੀਗੀਆਂ ਸਾਡੇ ਜਿਨ੍ਹਾਂ ਨੂੰ ਅਸੀਂ ਸ਼ਾਇਦ ਵਹਿਮ ਸਮਝ ਕੇ ਛੱਡਤਾ। ਮਤਲਬ ਘਰੇ ਕੋਈ ਵਿਆਹ ਏ ਤਾਂ ਭਾਈ ਫਲਾਣੇ ਘਰ ਦਾ ਸਾਡਾ ਜੀ ਉਹ ਲਾਗੀ ਬਣਦਾ, ਸਾਡਾ ਜੀ ਉਹਦੇ ਨਾਲ ਆਏ ਜੀ, ਉਹੀ ਸੱਦੇ ਦਊਗਾ ਜੀ, ਉਹੀ ਘਰੇ ਪਾਣੀ ਸਾਂਭੂਗਾ ਜੀ, ਉਹੀ ਰਿਸ਼ਤੇਦਾਰਾਂ ਨੂੰ ਆਇਆਂ ਨੂੰ ਆਹ ਸਾਂਭ ਸੰਭਾਲੋ ਕਰੂਗਾ ਜੀ, ਆਹ ਕੰਮ ਉਹਦੇ ਜਿੰਮੇ ਨੇ ਜੀ। ਇਸੇ ਤਰ੍ਹਾਂ ਆਪਣਾ ਤਿਉਹਾਰ ਆ ਗਿਆ, ਦੀਵਾਲੀ, ਦੁਸਹਿਰਾ, ਗੁਰਪੁਰਬ, ਕੁਛ ਭਾਈ ਇੱਕ ਰੋਟੀ ਦੀ ਥਾਲੀ ਉਹਦੇ ਲਈ ਵੀ ਕੱਢਾਂਗੇ, ਨਵਾਂ ਅਨਾਜ ਆ ਗਿਆ ਆਪਾਂ ਉਹਨਾਂ ਦੇ ਅਨਾਜ ਭੇਜਾਂਗੇ। ਉਹ ਇੱਕ ਸਾਂਝ ਬਣੀ ਹੋਈ ਸੀ। ਮੈਂ ਉਸ ਨੂੰ ਇਸ ਕੜੀ ਵਜੋਂ ਵੇਖਦਾ ਕਿ ਅਸੀਂ ਉਹਨਾਂ ਦੀਆਂ ਲੋੜਾਂ ਨੂੰ ਜਾਣਦੇ ਸੀ ਤੇ ਉਹ ਇਸ ਹਵਾਲੇ ਨਾਲ ਉਹਨਾਂ ਦੇ ਕੰਮਕਾਜ ਚੱਲਦੇ ਸੀ। ਪਰ ਅੱਜ ਅਸੀਂ ਸਾਰੇ ਕਮਰਸ਼ਲਾਈਜ਼ ਹੋ ਗਏ। ਅੱਜ ਅਸੀਂ ਸਾਰਾ ਕੁਝ ਕਹਿੰਦੇ ਕਿ ਪੈਸੇ ਦੇ ਕੇ ਜਿੱਥੋਂ ਮਰਜ਼ੀ ਕਰਾ ਲਓ ਤੇ ਉਹਨਾਂ ਪਰਿਵਾਰਾਂ 'ਚ ਵੀ ਨਵੀਂ ਪੀੜ੍ਹੀ ਨੂੰ ਲੱਗਿਆ ਕਿ ਲੈ ਅਸੀਂ ਕਿਉਂ ਉਹਨਾਂ ਦੇ ਆਹ ਕੰਮ ਕਰਾਂਗੇ। ਸੋ ਉਹ ਚੀਜ਼ਾਂ ਨੇ ਸਾਨੂੰ ਕਿਤੇ ਤੋੜਿਆ ਤੇ ਅਸੀਂ ਇੱਕ ਨਵੀਂ ਤਰ੍ਹਾਂ ਦੀ ਹਉਮੈ ਹੰਕਾਰ 'ਚ ਜਿਉਣ ਲੱਗੇ ਤੇ ਅਸੀਂ ਇੱਕ ਦੂਜੇ ਦੇ ਜਦੋਂ ਰਾਬਤੇ 'ਚ ਨਹੀਂ ਆਉਂਦੇ, ਸੰਪਰਕ 'ਚ ਨਹੀਂ ਆਉਂਦੇ, ਫਿਰ ਸਾਨੂੰ ਇੱਕ ਦੂਜੇ ਦੀਆਂ ਮੁਸ਼ਕਲਾਂ ਔਰ ਤਕਲੀਫਾਂ ਦਾ ਵੀ ਨਹੀਂ ਪਤਾ ਲੱਗਦਾ। ਔਰ ਇਸੇ ਦੀ ਇੱਕ ਕਾਰਨ ਬਣਿਆ ਕਿ ਸਾਡੇ ਦਲਿਤ ਪਰਿਵਾਰ, ਸਾਡੇ ਮਜ਼ਦੂਰ ਪਰਿਵਾਰ, ਸਾਡੇ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰ, ਉਹ ਆਪਣੇ ਧਰਮ ਦੇ ਅਕੀਦੇ 'ਚ ਰਹਿੰਦਿਆਂ ਵੀ ਮਤਲਬ ਕਿ ਤਰੱਕੀ ਨਹੀਂ ਕਰ ਪਾਏ। ਉਹਨਾਂ ਨੂੰ ਲੱਗਿਆ ਕਿ ਅਸੀਂ ਆਹ ਧਰਮ ਮੰਨਦੇ ਹਾਂ ਪਰ ਇਹ ਧਰਮ ਦੇ ਜਿਹੜੇ ਮੋਢੀ ਨੇ ਉਹ ਤਾਂ ਸਾਨੂੰ ਪੁੱਛਦੇ ਨਹੀਂ। ਉਹਨਾਂ ਦੇ ਅੰਦਰ ਇਹ ਭਾਵਨਾ ਆਈ ਕਿ ਸਾਨੂੰ ਕਿਤੇ ਨਾ ਕਿਤੇ ਪਿਛਲੀ ਲਾਈਨ 'ਚ ਬਿਠਾਇਆ ਜਾਂਦਾ ਤੇ ਸਾਡਾ ਨਾ ਦਰਦ ਵੰਡਾਇਆ ਜਾਂਦਾ, ਨਾ ਸਾਡੇ ਕੋਲ ਇਲਾਜ ਖਾਣੋਂ ਪੈਸੇ ਨੇ, ਮਹਿੰਗਾਈ ਵਧੀ ਜਾਂਦੀ, ਉਹਨਾਂ ਦੀ ਆਮਦਨ ਘਟੀ ਜਾਂਦੀ ਆ। ਉਸ ਹਵਾਲੇ ਨਾਲ ਉਸ ਚੀਜ਼ ਨੂੰ ਪਾਰਟੀਆਂ ਨੇ ਪਛਾਣਿਆ, ਉਹਨਾਂ ਨੇ ਮੁਫਤਖੋਰੀ ਵਾਲੀਆਂ ਸਕੀਮਾਂ ਲਿਆਂਦੀਆਂ। ਡੇਰਿਆਂ ਨੇ ਪਛਾਣਿਆ, ਉਹਨਾਂ ਨੂੰ ਮੁਰਲੀ ਲਾਈਨ 'ਚ ਗੱਦੇ ਵਾਲਿਆਂ ਕੁਰਸੀਆਂ ਦੇ ਉੱਤੇ ਬਿਠਾਉਣਾ ਸ਼ੁਰੂ ਕਰ ਦਿੱਤਾ
ਉਹਨਾਂ ਨੂੰ ਏਦਾਂ ਜੋੜਿਆ ਕਿ ਉਹ ਧਰਮ ਤਾਂ ਤੁਹਾਨੂੰ ਪੁੱਛਦੇ ਨਹੀਂ, ਕਿ ਅਸੀਂ ਤੁਹਾਨੂੰ ਮਾਨਤਾ ਦਿੰਦੇ ਹਾਂ। ਜਦੋਂ ਕਿ ਜੀ, ਧਰਮ ਨਹੀਂ ਪੁੱਛਦਾ ਸੀ, ਧਰਮ ਦੇ ਅਖੌਤੀ ਠੇਕੇਦਾਰ ਪੁੱਛਣੋਂ ਹਟੇ ਸੀ। ਬਿਲਕੁਲ ਸਹੀ। ਸੋ ਇਸ ਲਈ ਫਿਰ ਉਹ ਡੇਰੇਬਾਦ ਤੋਂ ਬਾਅਦ ਆਇਆ ਪੰਜਾਬ ਦੇ ਵਿੱਚ ਈਸਾਈਆਂ ਦਾ ਇੱਕ ਮਤਲਬ ਕਿ ਪੂਰੇ ਜਿਹੜੀ ਮੈਂ ਕਹਿੰਦੀ ਹੁੰਦਾ ਕੰਪਨੀ ਦੇ ਹਵਾਲੇ ਨਾਲ ਇੱਕ ਤਕਨੀਕੀ ਤਰੀਕੇ ਨਾਲ ਤਿਆਰ ਕੀਤਾ ਹੋਇਆ ਪ੍ਰਚਾਰ ਦਾ ਤਰੀਕਾ। ਪੰਜਾਬ ਦੇ ਵਿੱਚ ਈਸਾਈ ਭਾਈਚਾਰਾ ਪਹਿਲਾਂ ਤੋਂ ਹੈਗਾ ਜੀ, ਇਹ ਨਹੀਂ ਗਾ ਕਿ ਹਾਂ ਮੁਸਲਿਮ ਭਾਈਚਾਰਾ, ਹਿੰਦੂ ਭਾਈਚਾਰਾ, ਸਿੱਖ ਭਾਈਚਾਰਾ, ਫਿਰ ਉਹਨਾਂ ਦੇ ਅੰਦਰ ਵੱਖਰੇ ਤਰ੍ਹਾਂ ਦੀ ਵਰਗ ਵੰਡ ਉਹ ਹੈਗੀ ਹੈ। ਪਰ ਉਹ ਗਿਣਤੀ ਜਿਸ ਰੇਸ਼ੋ 'ਚ ਸੀਗੀ, ਉਹ ਰੇਸ਼ੋ ਉਸ ਹਵਾਲੇ ਨਾਲ ਹੁਣ ਕਿਤੇ ਜ਼ਿਆਦਾ। ਜੇਕਰ ਤੁਸੀਂ ਗੱਲ ਕਰੋ 2011 ਤੋਂ ਬਾਅਦ ਜਨਗਣਨਾ ਨਹੀਂ ਹੋਈ ਹੈ, ਪਰ ਜਨਗਣਨਾ ਨਾ ਹੋਣ ਦਾ ਮਤਲਬ ਕਿ ਇਹ ਹੈ ਕਿ ਅਸੀਂ ਉਹੀ ਪੁਰਾਣੇ ਆંકੜੇ ਦੇਖੀ ਜਾਂਦੇ। ਪਰ ਜਦੋਂ ਹਕੀਕਤ 'ਚ ਤੁਸੀਂ ਪੰਜਾਬ ਦੇ ਪਿੰਡਾਂ 'ਚ ਜਾਓ, ਖਾਸ ਕਰ ਤੁਸੀਂ ਜਦੋਂ ਮਤਲਬ ਕਿ ਨਵਾਂ ਸ਼ਹਿਰ ਤੋਂ ਗਾਹਾਂ ਵੱਧਦੇ ਹੋ ਜੀ, ਜਲੰਧਰ, ਫਗਵਾੜਾ, ਕਪੂਰਥਲਾ, ਫਿਰੋਜ਼ਪੁਰ, ਫਰੀਦਕੋਟ, ਪਠਾਨਕੋਟ, ਗੁਰਦਾਸਪੁਰ, ਇਹ ਸਾਰੀ ਬੈਲਟ, ਉਧਰ ਡੇਰਾ ਬਾਬਾ ਨਾਨਕ ਤੱਕ ਕੰਨੀ ਨੂੰ ਵੀ ਹੈ ਨਾ, ਫਤਿਹਗੜ੍ਹ ਚੂੜੀਆਂ ਕੰਨੀ ਨੂੰ ਵੀ, ਉਧਰ ਜਿਹੜੇ ਮਰਜ਼ੀ ਪਾਸੇ ਤੁਸੀਂ ਵਧੋਗੇ ਤੁਹਾਨੂੰ ਆਮ ਘਰਾਂ ਦੇ ਕੋਠਿਆਂ ਦੇ ਉੱਤੇ ਸੰਕੇਤਕ ਗਿਰਜਾ ਘਰ ਦੇ ਚਿੰਨ੍ਹ ਨਜ਼ਰ ਆ ਜਾਣਗੇ। ਤੇ ਉਹ ਇੱਕ ਪਿੰਡ ਦੇ ਅੰਦਰ ਤੁਹਾਨੂੰ ਜ਼ਿਆਦਾ ਘਰਾਂ 'ਚ ਨਜ਼ਰ ਆਉਣਗੇ। ਇਹਦਾ ਮਤਲਬ ਇੱਕ ਪਿੰਡ ਦੇ ਅੰਦਰ ਵੀ ਜਿਹੜੇ ਪਿੰਡ ਆਮ ਤੌਰ ਤੇ ਸਧਾਰਨ ਸਿੱਖ ਜਾਂ ਹਿੰਦੂ ਪਿੰਡ ਸੀਗੇ, ਉਹ ਵੀ ਪਿੰਡ ਹੁਣ ਈਸਾਈ ਪਿੰਡ ਬਣ ਗਏ। ਜੀ, ਜੀ। ਸੋ ਕੀ ਇਹ ਉਹਨਾਂ ਦੀ ਧਰਮ ਪ੍ਰਚਾਰ ਦਾ ਤਰੀਕਾ ਇੰਨਾ ਠੋਸ ਹੈ, ਉਹਨਾਂ ਦਾ ਧਰਮ ਪ੍ਰਚਾਰ ਦੀ ਨੀਤੀ ਇੰਨੀ ਵਧੀਆ ਹੈ, ਉਹਨਾਂ ਦੇ ਧਰਮ ਦੇ ਵਿੱਚ ਲੋਕਾਂ ਨੂੰ ਸ਼ਾਂਤੀ ਇੰਨੀ ਮਿਲਦੀ ਹੈ, ਕੀ ਇਹ ਪਰਿਵਰਤਨ ਉਸ ਲਈ ਹੈ ਜਾਂ ਇਹ ਪਰਿਵਰਤਨ ਵੀਜ਼ੇ ਲੈਣ ਲਈ ਹੈ? ਜਿਵੇਂ ਉੱਥੇ ਕਣਕ ਦੀ ਬੋਰੀ ਤੇ ਛੱਪਰ ਹੈ, ਇੱਥੇ ਨਵੀਂ ਕੋਠੀ। ਅਸੀਂ ਘਰ ਸ਼ਬਦ ਗਵਾਇਆ। ਜੀ, ਜੀ, ਬਿਲਕੁਲ। ਅਸੀਂ ਘਰ ਘਰਦਿਆਂ ਨਾਲ ਹੁੰਦਾ, ਅਸੀਂ ਮਕਾਨ ਤੇ ਆਏ। ਅਸੀਂ 2 ਕਮਰਿਆਂ ਵਾਲੇ ਮਕਾਨ ਨੂੰ ਵੀ ਕੋਠੀ ਦੇ ਰੂਪ ਦੇ ਵਿੱਚ ਕਹਿਣ ਦਾ ਸ਼ਬਦ ਪ੍ਰਚਾਰਿਆ। ਜੀ, ਜੀ। ਤੇ ਉਹ ਕੋਠੀ ਮਾਨਸਿਕਤਾ ਨੇ ਵੀ ਇਹ ਧਰਮ ਪਰਿਵਰਤਨ 'ਚ ਭੂਮਿਕਾ ਨਿਭਾਈ ਤੇ ਆ ਕੋਠੀ ਪਾ ਦਿਆਂਗੇ ਤੁਹਾਡੀ। ਤੇ ਉਹਨੇ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਦੀ ਇੱਕ ਨਵੀਂ ਰਾਹ ਖੋਲੀ। ਤੇ ਇਸ ਦੇ ਵਿੱਚ ਸਭ ਤੋਂ ਵੱਧ ਜੇਕਰ ਮੈਂ ਗੱਲ ਕਰਾਂ ਤਾਂ ਸਾਡੇ ਮਜ਼੍ਹਬੀ ਸਿੱਖ ਔਰ ਵਾਲਮੀਕੀ ਹਿੰਦੂ, ਇਹ ਪਰਿਵਾਰ ਉਹਨਾਂ ਦੇ ਪਹਿਲਾਂ ਨਿਸ਼ਾਨੇ ਤੇ ਆਏ, ਕਿਉਂਕਿ ਇਹਨਾਂ ਨੂੰ ਦੋਏ ਧਰਮਾਂ ਨੇ, ਸਿੱਖ ਧਰਮ ਨੇ ਵੀ ਔਰ ਗੁਰੂ ਸਾਹਿਬ ਨੇ ਤਾਂ ਸਿੱਖ ਬਣਾਇਆ ਸੀ, ਫਿਰ ਉਹ ਮਜ਼੍ਹਬੀ ਸਿੱਖ ਕਿਵੇਂ ਆ ਗਿਆ? ਬਿਲਕੁਲ ਸਹੀ, ਬਿਲਕੁਲ। ਤੇ ਇਹ ਕਿੰਨੇ ਤਰ੍ਹਾਂ ਦੀ ਅਸੀਂ ਵਰਗ ਵੰਡ ਕੀਤੀ ਹੋਈ ਹੈ, ਦਲਿਤ ਸਿੱਖ, ਮਜ਼੍ਹਬੀ ਸਿੱਖ, ਹੈ ਨਾ, ਰਾਮਦਾਸੀਆ ਸਿੱਖ, ਇਹ ਸ਼ਬਦ ਕਿਉਂ ਲੱਗੇ ਨਾਲ? ਫਿਰ ਰਾਮਗੜੀਆ ਸਿੱਖ। ਸੋ ਅਸੀਂ ਇਹ ਸ਼ਬਦ ਇਸੇ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਬਹੁਤ ਪਹਿਲਾਂ ਹੁੰਦੇ ਕਿ ਮੰਦਿਰ ਦੇ ਬਾਹਰ ਬੈਠੋ ਜੀ, ਘੜਾ ਅੱਡ ਰੱਖਿਓ ਜੀ। ਉਹ ਬੇਸ਼ੱਕ ਤੌਰ ਤਰੀਕੇ ਦਿਖਾਵੇ 'ਚ ਬਦਲ ਗਏ, ਪਰ ਮਾਨਸਿਕਤਾ ਨਹੀਂ ਬਦਲੀ ਅਜੇ ਬਹੁ ਗਿਣਤੀ ਲੋਕਾਂ ਦੀ। ਜੀ, ਜੀ, ਜੀ। ਤੇ ਉਸ ਮਾਨਸਿਕਤਾ ਦਾ ਨਤੀਜਾ ਸੀਗਾ ਕਿ ਈਸਾਈਆਂ ਨੇ ਇਹ ਨਬਜ਼ ਫੜੀ ਤੇ ਉਹਨਾਂ ਨੇ ਉਸੇ ਆਧਾਰ ਦੇ ਉੱਤੇ ਪੰਜਾਬ ਦੇ ਮਜ਼੍ਹਬੀ ਸਿੱਖਾਂ ਨੂੰ, ਰਾਮਦਾਸੀਏ ਭਾਈਚਾਰੇ ਨਾਲ ਸੰਬੰਧਿਤ ਸਿੱਖਾਂ ਨੂੰ ਤੇ ਵਾਲਮੀਕੀ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਹਿੰਦੂ ਧਰਮ ਨੂੰ ਮੰਨਣ ਵਾਲੇ ਸੀ, ਉਹਨਾਂ ਨੂੰ ਤੋੜ ਕੇ ਈਸਾਈ ਬਣਾਇਆ। ਤੇ ਉਹਨਾਂ ਨੂੰ ਘਰ ਦਾ ਲਾਲਚ, ਬੱਚੇ ਦੇ ਰੁਜ਼ਗਾਰ ਦਾ ਲਾਲਚ, ਵਿਦੇਸ਼ ਭੇਜਣ ਦਾ ਲਾਲਚ, ਤੁਹਾਨੂੰ ਨੌਕਰੀ ਦਾ ਲਾਲਚ ਤੇ ਹੋਰ ਸ਼ਕਤੀਆਂ ਦਾ ਪ੍ਰਸਾਰ ਤੇ ਉਹ ਸਾਰਾ ਦਿਖਾਇਆ ਵੀ ਤੇ ਕਾਫੀ ਕੁਝ ਕੀਤਾ ਵੀ। ਜੀ। ਹੁਣ ਇੱਥੇ ਸਮਝ ਆਉਂਦੀ ਆ ਕਿ ਜੇਕਰ ਮੈਂ ਪੰਜਾਬ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਇਸ ਮੌਕੇ ਸਭ ਤੋਂ ਵੱਧ ਸਿੱਖ ਭਾਈਚਾਰੇ ਦੇ ਘਰੇ ਸਨ ਲੱਗ ਰਹੀ ਹੈ ਇਸ ਪਹਿਲੂ ਤੇ। ਬਹੁ ਗਿਣਤੀ ਸਿੱਖ ਨੇ ਤਾਂ ਸਿੱਖਾਂ ਤੋਂ ਈਸਾਈ ਬਣਨਾ। ਹੁਣ ਇੱਥੇ ਲੜਾਈ ਨਹੀਂ ਜੀ, ਇੱਥੇ ਟਕਰਾਵ ਨਹੀਂ, ਇੱਥੇ ਵਿਚਾਰ ਚਾਹੀਦਾ ਹੈ। ਇੱਥੇ ਆਪਣੇ ਅੰਦਰ ਝਾਤ ਮਾਰਨ, ਸ਼੍ਰੋਮਣੀ ਕਮੇਟੀ ਅੰਦਰ ਝਾਤ ਮਾਰੇ। ਪ੍ਰਵੀਨ ਜੀ, ਜੇਕਰ ਤੁਹਾਡੇ ਘਰ ਦੀ ਕੰਧ ਕੱਚੀ ਆ ਤਾਂ ਹੀ ਕੋਈ ਸੰਨ ਲਾਉਣਾ ਆਸਾਨ ਆ ਉਹਦੇ ਲਈ। ਜੀ, 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 ਸਹੀ ਆ। ਅੱਗੇ ਆਪਾਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਕਿ ਅੱਗੇ ਗੁਰੂ ਘਰ ਕੱਚੇ ਹੁੰਦੇ ਸੀ, ਸਿੱਖ ਪੱਕੇ ਹੁੰਦੇ ਸੀ। ਜੀ, ਇਹਦਾ ਮਤਲਬ ਹੁਣ ਗੁਰੂ ਘਰ ਅਸੀਂ ਪੱਕੇ ਕਰਨ ਤੋਂ ਬਾਅਦ ਅਸੀਂ ਕੱਚੇ ਹੋ ਗਏ ਆ। ਇਹ ਸਮਝਣ ਦੀ ਲੋੜ ਹੈ ਕਿ ਇਹ ਕੱਚਾਈ ਕਿੱਥੇ ਰਹਿ ਰਹੀ ਹੈ। ਜੀ, ਜੀ, ਜੀ। ਅੰਕੜੇ ਦੇਣਾ ਕਿ ਹਾਂ ਜੀ ਢੱਡਰੀਆਂ ਵਾਲੇ ਆਏ ਜੀ, ਉਹਨਾਂ ਨੇ ਇੰਨੇ ਲੱਖ ਅੰਮ੍ਰਿਤ ਛਕਾਤਾ ਜੀ, ਆ ਜੀ ਹੁਣ ਅੰਮ੍ਰਿਤਪਾਲ ਆਏ ਜੀ, ਇਹਨਾਂ ਨੇ ਇੰਨੇ ਲੱਖ ਅੰਮ੍ਰਿਤ ਛਕਾਤਾ ਜੀ। ਅੰਮ੍ਰਿਤ ਛਕਾਉਣਾ ਨਹੀਂ, ਅੰਮ੍ਰਿਤ ਛਕਾਉਣ ਤੋਂ ਪਹਿਲਾਂ ਉਸ ਨੂੰ ਅੰਮ੍ਰਿਤ ਛਕਣ ਦੇ ਕਾਬਲ ਬਣਾਉਣਾ। ਤੇ ਜੇਕਰ ਉਸ ਨੂੰ ਉਸ ਦੇ ਉੱਤੇ ਮਹਿਸੂਸ ਹੋਣ ਲੱਗ ਜਾਵੇ ਕਿ ਹਾਂ ਮੈਂ ਜਿਹੜੇ ਲਾਈਨ ਤੇ ਤੁਰਿਆ, ਇਹ ਲਾਈਨ ਔਖੀਆਂ ਭਰੀ ਵੀ ਹੈ, ਕੰਡਿਆਂ ਭਰੀ ਵੀ ਹੈ ਔਰ ਮਾਣ ਭਰੀ ਵੀ ਹੈ, ਤੇ ਫਿਰ ਉਹਦਾ ਧਰਮ ਪਰਿਵਰਤਨ ਹੀ ਹੋਊਗਾ। ਜਦੋਂ ਅਸੀਂ ਸਿਰਫ ਗਿਣਤੀ 'ਚ ਪੈਂਦੇ ਹਾਂ ਕਿ ਆਜੋ ਲਾਈਨ 'ਚ ਬੈਠੋ ਤੇ ਅੰਮ੍ਰਿਤ ਛਕੋ, ਤੇ ਉਹ ਫਿਰ ਉਹ ਗਿਣਤੀ ਕਿਤੇ ਨਾ ਕਿਤੇ ਉਹ ਫਿਰ ਟੁੱਟਦੀ ਹੈ। ਤਾਂ ਹੀ ਉਹ ਕਿਹਾ ਜਾਂਦਾ ਨਾ ਕਿ ਲਓ ਜੀ ਧਰਮ ਪਰਿਵਰਤਨ ਹੋ ਗਿਆ।
ਸੋ ਇਸ ਲਈ ਇਸ ਪਹਿਲੂ ਦੇ ਉੱਤੇ ਸਾਨੂੰ ਆਪਣੇ ਪੱਖ ਤੋਂ ਵੀ ਬਚਣਾ ਪੈਣਾ ਕਿ ਸ਼੍ਰੋਮਣੀ ਕਮੇਟੀ ਨੇ ਜੇਕਰ ਗਰੀਬ ਸਿੱਖ ਪਰਿਵਾਰਾਂ ਦੇ ਬੱਚਿਆਂ ਦੀ ਸਿੱਖਿਆ ਦਾ ਪ੍ਰਬੰਧ ਕੀਤਾ ਹੁੰਦਾ, ਜੇਕਰ ਜੀ। ਉਹਨਾਂ ਨੇ ਉਹਨਾਂ ਦੇ ਇਲਾਜ ਦਾ ਪ੍ਰਬੰਧ ਕੀਤਾ ਹੁੰਦਾ, ਉਹਨਾਂ ਦੇ ਘਰੇ ਦਾਣੇ ਫੱਕੇ ਦਾ ਫਿਕਰ ਕੀਤਾ ਹੁੰਦਾ, ਤਾਂ ਕਿਉਂ ਕੋਈ ਦੂਏ ਪਾਸੇ ਝਾਕ ਮਾਰੇ, ਕਿਉਂ ਉਸਨੂੰ ਗੁਆਂਢੀਆਂ ਦੀ ਕੰਧ ਟੱਪ ਕੇ ਉਹਨਾਂ ਦੇ ਵਿਹੜੇ 'ਚ ਦੇਖਣਾ ਪੈਂਦਾ। ਸੋ ਇਸ ਲਈ ਇੱਥੇ ਆਪਣੇ ਕਹਿੰਦੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਪੰਜਾਬ ਸਰਕਾਰ ਨਾਲੋਂ ਵੀ ਵੱਡਾ ਬਜਟ ਹੈ, ਤੇ ਉਹ ਨਾ ਤਾਂ ਐਸਜੀਪੀਸੀ ਦੇ ਮੈਂਬਰ ਘਰੋਂ ਲੈ ਕੇ ਆਉਂਦੇ ਨੇ ਪੈਸਾ, ਨਾ ਉਹ ਬਾਦਲਾਂ ਦੇ ਘਰੋਂ ਆਉਂਦਾ ਪੈਸਾ, ਨਾ ਉਹ ਕੋਈ ਇੱਕ ਧਨਾੜ ਦੋ ਧਨਾੜ ਦਿੰਦੇ ਨੇ, ਉਹ ਪਾਈ ਸੰਗਤ ਦੀ ਉਹ ਹੈ, ਤੇ ਉਹ ਸੰਗਤ ਦਾ ਪੈਸਾ ਜੇ ਸੰਗਤ ਤੇ ਨਹੀਂ ਲੱਗ ਸਕਦਾ, ਅੱਜ ਤੱਕ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਉਹੋ ਜਿਹੇ ਵਿਦਿਅਕ ਅਦਾਰੇ, ਕਿਉਂ ਨਹੀਂ ਉਹੋ ਜਿਹੇ ਹਸਪਤਾਲ, ਕਿਉਂ ਨਹੀਂ ਉਹੋ ਜਿਹੇ ਰਾਹਤ ਕੇਂਦਰ ਖੋਲ ਸਕੀ ਕਿ ਉਹ ਧਰਮ ਪਰਿਵਰਤਨ ਵਾਲੀ ਇੱਥੇ ਦਖਲਅੰਦਾਜ਼ੀ ਨਾ ਹੁੰਦੀ। ਸੋ ਹੁਣ ਸਥਿਤੀ ਟਕਰਾਲੀ ਬਣੀ ਹੈ। ਪਿਛਲੇ 5 ਸਾਲਾਂ ਦੇ ਵਿੱਚ ਪੰਜਾਬ ਦੇ ਅੰਦਰ ਜਿੰਨੀਆਂ ਵੀ ਕੁੱਲ ਚਰਚ ਹੈਗੀਆਂ ਨੇ, ਗਿਰਜਾ ਘਰ ਹੈਗੇ ਨੇ, ਉਹਨਾਂ 'ਚ 70% ਸਿਰਫ ਪਿਛਲੇ 5 ਸਾਲਾਂ 'ਚ ਬਣੇ ਨੇ, ਤੇ ਕਈ ਪਿੰਡ ਬਹੁ ਗਿਣਤੀ ਈਸਾਈ ਭਾਈਚਾਰੇ ਹੋ ਗਏ ਨੇ। ਅਸੀਂ ਈਸਾਈ ਭਾਈਚਾਰੇ ਦੇ ਖਿਲਾਫ ਨਹੀਂ ਹੈ, ਅਸੀਂ ਈਸਾਈ ਧਰਮ ਦੇ ਖਿਲਾਫ ਨਹੀਂ ਹੈ, ਅਸੀਂ ਜਬਰੀ ਧਰਮ ਪਰਿਵਰਤਨ, ਚਾਹੇ ਉਹ ਡੇਰਾਵਾਦ ਹੈ, ਚਾਹੇ ਉਹ ਮਤਲਬ ਤੁਸੀਂ ਹਿਸਾਬ ਲਾਓ ਪ੍ਰਵੀਨ ਜੀ ਕਿ ਜਿਹੜੇ ਧਰਮ ਦੇ ਵਿੱਚੋਂ ਗੁਰੂ ਸਾਹਿਬ ਜਨੇਊ ਦੀ ਰੱਖਿਆ ਦੇ ਲਈ ਕੁਰਬਾਨੀ ਦੇ ਦਿੰਦੇ ਨੇ, ਅੱਜ ਉਸ ਧਰਮ ਦੇ ਉੱਤੇ ਮਤਲਬ ਕਿ ਇਹ ਖਤਰਾ ਖੜਾ ਹੋ ਗਿਆ ਕਿ ਉਹਨਾਂ ਦੇ ਧਰਮ ਪਰਿਵਰਤਨ ਹੋ ਰਹੇ ਨੇ, ਤੇ ਇਹਦਾ ਮਤਲਬ ਕਮਜ਼ੋਰੀ ਕਿਹਦੇ ਅੰਦਰ ਆਈ ਜੀ, ਤੇ ਇਸ ਕਮਜ਼ੋਰੀ ਨੂੰ ਪਛਾਣਨ ਦੀ ਲੋੜ ਹੈ। ਇਸ ਲੀਡਰਸ਼ਿਪ ਨੂੰ ਜਿਹੜੀ ਪੰਥਕ ਆਪਣੇ ਆਪ ਨੂੰ ਕਹਾਉਣ ਦੇ ਲਈ ਸਿਰਫ ਆਪਣੇ ਚਿਹਰੇ ਮੂਰੇ ਰੱਖਦੀ ਹੈ ਤੇ ਪਿੱਛੇ ਨੂੰ ਝਾਤ ਨਹੀਂ, ਅੱਗੇ ਨੂੰ ਦੇਖੀ ਜਾਂਦੇ ਹੋ, ਪਿੱਛੇ ਆ ਰਹੀ ਸੰਗਤ ਕੰਨੀ ਦਾ ਝਾਤ ਮਾਰੋ ਨਾ ਕਿ ਉਹਨਾਂ ਦੀਆਂ ਮੁਸ਼ਕਲਾਂ ਕੀ ਨੇ। ਜਦੋਂ ਤੱਕ ਉਹ ਮਸਲਾ ਨਹੀਂ ਹੱਲ ਹੁੰਦਾ ਤਦ ਤੱਕ ਇਹ ਵੱਡਾ ਮਸਲਾ ਹੈ। ਪਰ ਸੁਪਰੀਮ ਕੋਰਟ ਨੇ ਜਿਹੜੀ ਹਦਾਇਤ ਕੀਤੀ ਹੈ, ਉਹ ਹਦਾਇਤ ਦੀ ਨੀਅਤ ਚੰਗੀ ਲੱਗਦੀ ਹੈ ਮੈਨੂੰ, ਪਰ ਜਿਹੜੀ ਸਰਕਾਰ ਨੂੰ ਕੀਤੀ ਹੈ ਕਿ ਕੇਂਦਰ ਸਰਕਾਰ ਦਖਲ ਦੇਵੇ, ਉੱਥੇ ਮੈਨੂੰ ਉਹਨਾਂ ਦੀ ਨੀਅਤ ਤੇ ਸ਼ੱਕ ਹੈ ਕਿ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਹੈ, ਪਰ ਕੇਂਦਰ ਸਰਕਾਰ ਦੀ ਨੀਅਤ ਕੀ ਚੰਗੀ ਹੈ ਕਿ ਉਹ ਇਹਦੀ ਆੜ ਦੇ ਵਿੱਚ ਕਿਸੇ ਧਰਮ ਵਾਲਿਆਂ ਨੂੰ ਤੰਗ ਤਾਂ ਨਹੀਂ ਕਰੇਗੀ, ਉੱਥੇ ਉਹ ਨਵਾਂ ਖਤਰਾ ਖੜਾ ਹੈ। ਸੋ ਇਸ ਲਈ ਇਹਦੇ ਬਹੁਤ ਪਹਿਲੂ ਨੇ, ਕਿਉਂਕਿ ਕੇਂਦਰ ਸਰਕਾਰ ਭਾਜਪਾ ਦੇ RSS ਦੇ ਨਿਸ਼ਾਨੇ ਤੇ ਕਿਤੇ ਨਾ ਕਿਤੇ ਸਿੱਖ ਭਾਈਚਾਰਾ ਔਰ ਮੁਸਲਿਮ ਭਾਈਚਾਰਾ ਪਹਿਲਾਂ ਹੀ ਹੈਗਾ, ਔਰ ਈਸਾਈਆਂ ਨੂੰ ਵੀ ਉਹ ਦਰਕਨਾਰ ਕਰਨਾ ਚਾਹੁੰਦੇ ਨੇ, ਸਿੱਖਾਂ ਨੂੰ ਆਪਣੇ ਕੰਟਰੋਲ 'ਚ ਰੱਖਣਾ ਚਾਹੁੰਦੇ ਨੇ, ਮੁਸਲਮਾਨਾਂ ਨੂੰ ਦਾਇਰੇ 'ਚੋਂ ਹੀ ਬਾਹਰ ਕਰਨਾ ਚਾਹੁੰਦੇ ਨੇ। ਇਸ ਲਈ ਘੱਟ ਗਿਣਤੀਆਂ ਪ੍ਰਤੀ ਜਿਹੀ ਜਿਹੀ ਉਹਨਾਂ ਦੀ ਭਾਵਨਾ ਹੈ, ਉੱਥੇ ਸੋਚਣ ਦੀ ਲੋੜ ਹੈ ਕਿ ਕੀ ਸਾਨੂੰ ਆਪਸ ਵਿੱਚ ਟਕਰਾਉਣ ਦੀ ਲੋੜ ਹੈ ਜਾਂ ਇੱਕ ਸੁਰ 'ਚ ਹੋ ਕੇ ਆਪਣੇ ਆਪਣੇ ਦਾਇਰੇ 'ਚ ਰਹਿ ਕੇ ਕੰਮ ਕਰਨ, ਤੇ ਫਿਰ ਜਦੋਂ ਵੱਡੀ ਤਾਕਤ ਨਾਲ ਲੜਨਾ ਹੋਵੇ ਤਾਂ ਇਕੱਠੇ ਹੋਣ ਦੀ ਲੋੜ ਹੈ, ਖਾਸ ਕਰ ਘੱਟ ਗਿਣਤੀਆਂ ਨੂੰ। ਜੀ।